ਕੈਲੀਫੋਰਨੀਆ ਦੇ ਵਿੱਚ ਜੋ ਭੁਚਾਲ ਆ ਉਹ ਬੜਾ ਅਨਕੋਮਨ ਨਹੀਂ, ਪਰ ਪਿਛਲੇ 24 ਘੰਟਿਆਂ ਦੇ ਵਿੱਚ 5 ਭੁਚਾਲ ਕੈਲੀਫੋਰਨੀਆ ਦੇ ਵਿੱਚ ਆਏ ਹੈਗੇ ਆ। ਨਿਊਜ਼ ਵੀਕ ਰਿਪੋਰਟ ਕਰ ਰਿਹਾ ਹੈਗਾ। ਕਹਿੰਦੇ ਭਈ 2 ਮਹੀਨੇ ਪਹਿਲਾਂ ਇੱਕ ਯੂਰੇਕਾ ਦੇ ਵਿੱਚ ਕੈਲੀਫੋਰਨੀਆ ਦਾ ਇੱਕ ਛੋਟਾ ਜਿਹਾ ਟਾਊਨ ਆ, ਉਸ ਏਰੀਆ ਦੇ ਲਾਗੇ 7.0 ਮੈਗਨੀਚਿਊਡ ਦਾ ਭੁਚਾਲ ਆਇਆ ਸੀ। ਉਸ ਤੋਂ ਬਾਅਦ ਹੁਣ 5 ਭੁਚਾਲ ਪਿਛਲੇ 24 ਘੰਟਿਆਂ 'ਚ ਯੂਐਸ ਜਿਓਲੋਜੀਕਲ ਸਰਵੇ ਦੇ ਮੁਤਾਬਕ ਆ ਚੁੱਕੇ ਹੈਗੇ, ਜੋ ਨਾਰਥ ਵੈਸਟਰਨ ਕੈਲੀਫੋਰਨੀਆ ਨੂੰ ਹਿੱਟ ਕੀਤੇ ਹੈਗੇ ਆ। ਨਾਰਥ ਈਸਟ ਆਫ ਓਕੋਟਿਲੋ ਵੈਲਜ਼ ਸਦਰਨ ਕੈਲੀਫੋਰਨੀਆ 'ਚ 2.7 ਮੈਗਨੀਚਿਊਡ ਦਾ ਭੁਚਾਲ ਆਇਆ। ਲਿਟਲ ਲੇਕ ਕੈਲੀਫੋਰਨੀਆ 'ਚ 3.3 ਦਾ। ਟੌਮ ਪਲੇਸ ਅਰਥਕੁਏਕ ਜਿਹੜਾ ਆ ਇਹ ਉਸ ਏਰੀਆ ਦੇ ਵਿੱਚ ਟੌਮ ਪਲੇਸ 'ਚ ਆਇਆ 3.0 ਮੈਗਨੀਚਿਊਡ ਦਾ। ਸੈਨ ਬਰਨਾਰਡੀਨੋ ਅਰਥਕੁਏਕ ਜੋ 3.4 ਮੈਗਨੀਚਿਊਡ ਦਾ, ਤੇ ਲਾਸ ਵੈਨਿਓਸ ਅਰਥਕੁਏਕ 2.6 ਮੈਗਨੀਚਿਊਡ ਦਾ ਅੱਜ ਸਵੇਰੇ ਲਾਸ ਵੈਨਿਓਸ 5:30 ਵਜੇ ਦੇ ਕਰੀਬ ਆਇਆ ਹੈਗਾ। ਸੋ ਯੂਜ਼ਲੀ ਕੀ ਹੁੰਦਾ ਹੈ, ਕਹਿੰਦੇ ਵੀ ਜਦੋਂ ਛੋਟੇ ਛੋਟੇ ਭੁਚਾਲ ਆਉਂਦੇ ਆ ਤੇ ਚਾਂਸ ਹੁੰਦਾ ਹੈ ਵੀ ਇੱਕ ਵੱਡਾ ਭੁਚਾਲ ਜੋ ਆ ਸਕਦਾ ਹੈਗਾ। ਸਦਰਨ ਕੈਲੀਫੋਰਨੀਆ 'ਚ 36% ਚਾਂਸ ਆ 7.5 ਜਾਂ ਗ੍ਰੇਟਰ ਅਰਥਕੁਏਕ ਦੇ ਆਉਣ ਵਾਲੇ 30 ਸਾਲਾਂ ਦੇ ਵਿੱਚ। ਕੈਲੀਫੋਰਨੀਆ ਨੂੰ ਅਰਥਕੁਏਕ ਕੰਟਰੀ ਕਰਕੇ ਵੀ ਜਾਣਿਆ ਜਾਂਦਾ ਹੈਗਾ। ਸਦਰਨ ਕੈਲੀਫੋਰਨੀਆ ਦੇ ਸਿਸਮਿਕ ਨੈਟਵਰਕਸ ਨੇ ਆਪਣੀ ਵੈਬਸਾਈਟ ਦੇ ਉੱਤੇ ਰਿਪੋਰਟ ਕੀਤਾ ਵੀ ਚਾਂਸ ਤਾਂ ਬਹੁਤ ਘੱਟ ਆ, 5% ਚਾਂਸ ਹੈਗੇ ਆ ਵੀ ਵੱਡਾ ਭੁਚਾਲ ਆ ਸਕਦਾ ਹੈਗਾ। ਜੀ।